ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 5 ਜਨਵਰੀ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਰੱਬ। ਸੁਨਹਿਰੀ ਮਤਨ ਜ਼ਬੂਰ। ਰੱਬ ਨੇ ਇੱਕ ਵਾਰੀ ਆਖਿਆ, ਮੈਂ 2 ਵਾਰੀ ਸੁਣਿਆ, ਵੀ ਕੁਦਰਤ ਰੱਬ ਦੀ ਏ। ਜਵਾਬੀ ਪੜ੍ਹਾਈ। ਸੈਮੂਅਲ। ਉਹ ਆਖਣ ਲੱਗਿਆ, ਖੁਦਾਵੰਦ ਮੇਰੀ ਚਟਾਨ ਤੇ ਮੇਰਾ ਕਲਾ ਏ ਤੇ ਮੇਰਾ ਛੁਡਾਉਣ ਵਾਲਾ ਏ। ਰੱਬ ਮੇਰੀ ਚਟਾਨ ਏ, ਮੈਂ ਉਹਦੇ ਉੱਤੇ ਹੀ ਭਰੋਸਾ ਰੱਖਾਂਗਾ। ਉਹੀ ਮੇਰੀ ਸਿਪਰ ਤੇ ਮੇਰੀ ਚਟਾਨ ਏ, ਮੇਰਾ ਉੱਚਾ ਬੁਰਜ ਤੇ ਮੇਰੀ ਪਨਾਹ ਏ। ਮੈਨੂੰ ਮੁਕਤੀ ਦੇਣ ਵਾਲੇ, ਤੂੰ ਹੀ ਮੈਨੂੰ ਜ਼ੁਲਮ ਤੋਂ ਬਚਾਉਣਾ ਏ। ਮੈਂ ਖੁਦਾਵੰਦ ਨੂੰ ਜਿਹੜਾ ਵਡਿਆਈ ਦੇ ਲਾਇਕ ਏ ਪੁਕਾਰਾਂਗਾ। ਇਸ ਤਰ੍ਹਾਂ ਮੈਂ ਆਪਣੇ ਵੈਰੀਆਂ ਤੋਂ ਬਚਾਇਆ ਜਾਵਾਂਗਾ। ਖੁਦਾਵੰਦ ਨੇ ਮੇਰੀ ਨੇਕੀ ਦੇ ਮੁਤਾਬਕ ਮੈਨੂੰ ਜਜ਼ਾ ਦਿੱਤੀ ਤੇ ਮੇਰੇ ਹੱਥਾਂ ਦੀ ਸਫਾਈ ਦੇ ਮੁਤਾਬਕ ਮੈਨੂੰ ਬਦਲਾ ਦਿੱਤਾ। ਕਿਉਂ ਜੇ ਮੈਂ ਖੁਦਾਵੰਦ ਦੀ ਰਾਹ ਉੱਤੇ ਟੁਰਦਾ ਰਿਹਾ ਤੇ ਸ਼ਰਾਰਤ ਨਾਲ ਆਪਣੇ ਰੱਬ ਤੋਂ ਵੱਖ ਨਾ ਹੋਇਆ। ਮੁਸੀਬਤ ਵਿੱਚ ਪਏ ਲੋਕਾਂ ਨੂੰ ਤੂੰ ਬਚਾਵੇਂਗਾ, ਪਰ ਤੇਰੀਆਂ ਅੱਖੀਆਂ ਮਗਰੂਰਾਂ ਉੱਤੇ ਲੱਗੀਆਂ ਨੇ ਤਾਂ ਜੋ ਤੂੰ ਉਹਨਾਂ ਨੂੰ ਨੀਵਾਂ ਕਰੇ। ਕਿਉਂ ਜੇ ਖੁਦਾਵੰਦ ਦੇ ਸਿਵਾ ਹੋਰ ਕੌਣ ਏ ਤੇ ਸਾਡੇ ਖੁਦਾਵੰਦ ਦੇ ਇਲਾਵਾ ਹੋਰ ਕੌਣ ਚਟਾਨ ਏ। ਰੱਬ ਮੇਰਾ ਮਜ਼ਬੂਤ ਕਲਾ ਏ, ਉਹ ਆਪਣੀ ਰਾਹ ਵਿੱਚ ਕਾਮਲ ਬੰਦੇ ਦੀ ਰਹਿਨੁਮਾਈ ਕਰਦਾ ਏ। ਦਰਸੀ ਆਵਾਜ਼ ਬਾਈਬਲ ਵਿੱਚੋਂ ਤਵਾਰੀਖ। ਐ ਖੁਦਾਵੰਦ, ਹਿਕਮਤ, ਅਜ਼ਮਤ ਤੇ ਕੁਦਰਤ ਤੇ ਜਲਾਲ ਤੇ ਗਲਬਾ ਤੇ ਹਸ਼ਮਤ ਤੇਰੇ ਲਈ ਹੀ ਨੇ। ਕਿਉਂ ਜੇ ਸਭ ਕੁਝ ਜਿਹੜਾ ਅਸਮਾਨ ਤੇ ਧਰਤੀ ਵਿੱਚ ਏ ਤੇਰਾ ਹੀ ਏ। ਐ ਖੁਦਾਵੰਦ, ਬਾਦਸ਼ਾਹੀ ਤੇਰੀ ਏ ਤੇ ਤੂੰ ਹੀ ਸਰਦਾਰ ਦੀ ਹੈਸੀਅਤ ਦੇ ਤੌਰ ਤੇ ਸਾਰਿਆਂ ਤੋਂ ਅਫਜ਼ਲ ਏ। ਤੇ ਹੁਣ ਐ ਸਾਡੇ ਰੱਬ, ਅਸੀਂ ਤੇਰਾ ਸ਼ੁਕਰ ਤੇ ਤੇਰੇ ਜਲਾਲੀ ਨਾਂ ਦੀ ਵਡਿਆਈ ਕਰਦੇ ਹਾਂ। ਯਰਮੀਆ। ਮੈਂ ਰੱਬ ਤੋਂ ਇੰਜ ਦੁਆ ਕੀਤੀ, ਆਹ ਐ ਖੁਦਾਵੰਦ ਰੱਬਾ, ਵੇਖ ਤੂੰ ਆਪਣੀ ਵੱਡੀ ਕੁਦਰਤ ਤੇ ਆਪਣੀ ਉੱਚੀ ਬਾਂਹ ਨਾਲ ਅਸਮਾਨ ਤੇ ਧਰਤੀ ਨੂੰ ਬਣਾਇਆ ਤੇ ਤੇਰੇ ਲਈ ਕੋਈ ਕੰਮ ਔਖਾ ਨਹੀਂ। ਤੂੰ ਹਜ਼ਾਰਾਂ ਉੱਤੇ ਸ਼ਫਕਤ ਕਰਦਾ ਏ, ਜਿਹਦਾ ਨਾਮ ਵੱਡਾ ਰੱਬ ਤੇ ਫੌਜਾਂ ਦਾ ਕਾਦਰ ਰੱਬ ਏ। ਮਸ਼ਵਰਤ ਵਿੱਚ ਬਜ਼ੁਰਗ ਤੇ ਕੰਮ ਕਰਨ ਵਿੱਚ ਕੁਦਰਤ ਵਾਲਾ। ਬਨੀ ਆਦਮ ਦੀਆਂ ਸਾਰੀਆਂ ਰਾਵਾਂ ਤੇਰੀ ਨਜ਼ਰ ਵਿੱਚ ਨੇ, ਤਾਂ ਜੋ ਹਰ ਕਿਸੇ ਨੂੰ ਉਹਦੀ ਰਵਸ਼ ਦੇ ਮੁਤਾਬਕ ਤੇ ਉਹਦੇ ਕੰਮਾਂ ਦੇ ਫਲ ਦੇ ਮੁਤਾਬਕ ਅਜਰ ਦੇਵੇ। ਜਿਨ੍ਹੇ ਮਿਸਰ ਦੇ ਮੁਲਕ ਵਿੱਚ ਅੱਜ ਤਿਕਰ ਤੇ ਇਸਰਾਇਲ ਤੇ ਦੂਜੇ ਲੋਕਾਂ ਵਿੱਚ ਨਿਸ਼ਾਨ ਤੇ ਅਜੀਬ ਕੰਮ ਵਿਖਾਏ ਤੇ ਆਪਣੇ ਲਈ ਨਾਮ ਬਣਾਇਆ, ਜਿਵੇਂ ਪਈ ਅੱਜ ਦੇ ਜ਼ਮਾਨੇ ਵਿੱਚ। ਤਦ ਖੁਦਾਵੰਦ ਦਾ ਕਲਾਮ ਯਰਮੀਆ ਉੱਤੇ ਨਾਜ਼ਲ ਹੋਇਆ, ਭਈ ਵੇਖ, ਮੈਂ ਖੁਦਾਵੰਦ ਸਾਰੇ ਲੋਕਾਂ ਦਾ ਰੱਬ ਵਾਂ, ਕੀ ਮੇਰੇ ਲਈ ਕੋਈ ਕੰਮ ਔਖਾ ਏ। ਯਸ਼ੂਆ। ਤੇ ਯਰੂਬ ਬਨੀ ਇਸਰਾਇਲ ਦੇ ਪਾਰੋਂ ਬਹੁਤ ਮਜ਼ਬੂਤੀ ਨਾਲ ਬੰਦ ਸੀ, ਤੇ ਨਾ ਕੋਈ ਬਾਹਰ ਜਾਂਦਾ ਸੀ ਤੇ ਨਾ ਕੋਈ ਅੰਦਰ ਆਉਂਦਾ ਸੀ। ਤੇ ਖੁਦਾਵੰਦ ਨੇ ਯਸ਼ੂਆ ਨੂੰ ਆਖਿਆ, ਭਈ ਵੇਖ, ਮੈਂ ਯਰੂ ਨੂੰ ਤੇ ਉਹਦੇ ਬਾਦਸ਼ਾਹ ਤੇ ਉਹਦੇ ਸੂਰਮਾਵਾਂ ਨੂੰ ਤੇਰੇ ਹੱਥ ਵਿੱਚ ਕਰ ਦਿੱਤਾ। ਤੇ ਨੂਨ ਦੇ ਪੁੱਤਰ ਯਸ਼ੂਆ ਨੇ ਕਾਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਆਖਿਆ, ਭਈ ਅਹਿਦ ਦੇ ਸੰਦੂਕ ਨੂੰ ਚੁੱਕੋ ਤੇ 7 ਕਾਹਨ ਮੈਂਡਿਆਂ ਦੇ ਸਿੰਗਾਂ ਦੇ 7 ਨਰਸਿੰਗੇ ਲੈ ਕੇ ਖੁਦਾਵੰਦ ਦੇ ਸੰਦੂਕ ਦੇ ਅੱਗੇ ਟੁਰਨ। ਤੇ ਉਹਨਾਂ ਨੇ ਲੋਕਾਂ ਨੂੰ ਆਖਿਆ, ਅਗਾਂਹ ਵੱਧ ਕੇ ਸ਼ਹਿਰ ਨੂੰ ਘੇਰ ਲਵੋ, ਤੇ ਜਿਹੜੇ ਬੰਦੇ ਮਸੱਲਾ ਨੇ ਉਹ ਖੁਦਾਵੰਦ ਦੇ ਸੰਦੂਕ ਦੇ ਅੱਗੇ ਟੁਰਨ। ਤੇ ਯਸ਼ੂਆ ਨੇ ਲੋਕਾਂ ਨੂੰ ਇਹ ਹੁਕਮ ਦਿੱਤਾ, ਭਈ ਨਾ ਤੇ ਤੁਸੀਂ ਲਲਕਾਰਿਓ ਤੇ ਨਾ ਤੁਹਾਡੀ ਆਵਾਜ਼ ਸੁਣੇ ਤੇ ਨਾ ਤੁਹਾਡੇ ਮੂੰਹੋਂ ਕੋਈ ਆਵਾਜ਼ ਨਿਕਲੇ। ਜਦ ਮੈਂ ਤੁਹਾਨੂੰ ਲਲਕਾਰਨ ਨੂੰ ਆਖਾਂ, ਤੁਸੀਂ ਤਦ ਲਲਕਾਰਿਓ। ਤੇ ਉਹਨੇ ਖੁਦਾਵੰਦ ਦੇ ਸੰਦੂਕ ਨੂੰ ਸ਼ਹਿਰ ਦੇ ਆਲੇ ਦੁਆਲੇ ਫਿਰਾਇਆ। ਤਦ ਉਹ ਖੈਮੇ ਵਿੱਚ ਆਏ ਤੇ ਉੱਥੇ ਹੀ ਰਾਤ ਲੰਘਾਈ। ਤੇ ਦੂਜੇ ਦਿਨ ਵੀ ਉਹ ਸ਼ਹਿਰ ਦੇ ਆਲੇ ਦੁਆਲੇ ਫਿਰ ਕੇ ਖੈਮੇ ਵਿੱਚ ਆਏ। ਉਹਨਾਂ ਨੇ 6 ਦਿਨ ਤਿਕਰ ਇੰਜ ਹੀ ਕੀਤਾ। ਤੇ 7ਵੇਂ ਦਿਨ ਇੰਜ ਹੋਇਆ, ਭਈ ਉਹ ਸਵੇਰੇ ਪੋਹ ਫੁੱਟਣ ਦੇ ਵੇਲੇ ਉੱਠੇ ਤੇ ਇੰਜ ਹੀ ਸ਼ਹਿਰ ਦੇ ਆਲੇ ਦੁਆਲੇ 7 ਵਾਰੀ ਫਿਰੇ। ਤੇ 7ਵੀਂ ਵਾਰੀ ਜਦ ਇੰਜ ਹੋਇਆ, ਭਈ ਕਾਹਨਾਂ ਨੇ ਨਰਸਿੰਗੇ ਫੂਕੇ
ਤੇ ਯਸ਼ਵਾ ਨੇ ਲੋਕਾਂ ਨੂੰ ਆਖਿਆ, ਲਲਕਾਰੋ, ਕਿਉਂ ਜੇ ਖੁਦਾਵੰਦ ਨੇ ਇਹ ਸ਼ਹਿਰ ਤੁਹਾਨੂੰ ਦੇ ਛੱਡਿਆ ਏ। ਇਸ ਲਈ ਲੋਕਾਂ ਨੇ ਲਲਕਾਰਿਆ ਤੇ ਕਾਹਨਾਂ ਨੇ ਨਰਸਿੰਗੇ ਫੂਕੇ। ਤੇ ਇੰਜ ਹੋਇਆ ਵੀ ਜਦ ਲੋਕਾਂ ਨੇ ਨਰਸਿੰਗੇ ਦੀ ਆਵਾਜ਼ ਸੁਣੀ ਤੇ ਉਹਨਾਂ ਨੇ ਉੱਚੀ ਆਵਾਜ਼ ਨਾਲ ਲਲਕਾਰਿਆ ਤੇ ਕੰਧ ਬਿਲਕੁਲ ਡਿੱਗ ਪਈ ਤੇ ਲੋਕਾਂ ਵਿੱਚੋਂ ਹਰ ਬੰਦਾ ਆਪਣੇ ਸਾਹਮਣੇ ਚੜ੍ਹ ਕੇ ਸ਼ਹਿਰ ਵਿੱਚ ਵੜ ਗਿਆ ਤੇ ਉਹਨਾਂ ਨੇ ਉਹ ਲੈ ਲਿਆ। ਇੰਜ ਖੁਦਾਵੰਦ ਯਸ਼ਵਾ ਦੇ ਨਾਲ ਸੀ ਤੇ ਉਸ ਸਾਰੇ ਮੁਲਕ ਵਿੱਚ ਉਹਦੀ ਮਸ਼ਹੂਰੀ ਫੈਲ ਗਈ। ਯਸਾਇਆ। ਖੁਦਾਵੰਦ ਨੇ ਪਾਕ ਬਾਂਹ ਸਾਰੀਆਂ ਕੌਮਾਂ ਦੀਆਂ ਅੱਖੀਆਂ ਦੇ ਸਾਹਮਣੇ ਨੰਗੀ ਕੀਤੀ ਏ ਤੇ ਸਾਰੀ ਧਰਤੀ ਪੂਰੀ ਦੀ ਪੂਰੀ ਸਾਡੇ ਰੱਬ ਦੀ ਮੁਕਤੀ ਨੂੰ ਵੇਖੇਗੀ। ਮਰਕਸ। ਯਿਸੂ ਮਸੀਹ ਰੱਬ ਦੇ ਪੁੱਤਰ ਦੀ ਖੁਸ਼ਖਬਰੀ ਦਾ ਸ਼ੁਰੂ। ਮਰਕਸ। ਤੇ ਉਹ ਇਬਾਦਤਖਾਨੇ ਵਿੱਚ ਫੇਰ ਵੜਿਆ ਤੇ ਉੱਥੇ ਇੱਕ ਬੰਦਾ ਸੀ ਜਿਹਦਾ ਹੱਥ ਸੁੱਕਿਆ ਹੋਇਆ ਸੀ ਤੇ ਉਹ ਉਹਦੀ ਤਾਂਘ ਵਿੱਚ ਰਹੇ ਵੀ ਜੇ ਉਹ ਸਬਤ ਦੇ ਦਿਨ ਉਹਨੂੰ ਠੀਕ ਕਰੇ ਤੇ ਅਸੀਂ ਉਹਦੇ ਉੱਤੇ ਇਲਜ਼ਾਮ ਲਾਈਏ। ਉਹਨੇ ਉਸ ਬੰਦੇ ਨੂੰ ਜਿਹਦਾ ਹੱਥ ਸੁੱਕਿਆ ਸੀ ਆਖਿਆ, ਵਿਚਾਲੇ ਖੜਾ ਹੋ। ਤੇ ਉਹਨਾਂ ਨੂੰ ਆਖਿਆ, ਸਬਤ ਦੇ ਦਿਨ ਨੇਕੀ ਕਰਨਾ ਜਾਇਜ਼ ਏ ਜਾਂ ਬਦੀ ਕਰਨਾ, ਜਾਨ ਬਚਾਣਾ ਜਾਂ ਕਤਲ ਕਰਨਾ। ਉਹ ਚੁੱਪ ਰਹੇ। ਉਹਨੇ ਉਹਨਾਂ ਦੀ ਸਖਤ ਦਿਲੀ ਦੇ ਪਾਰੋਂ ਦੁਖੀ ਹੋ ਕੇ ਚਾਰਾਂ ਪਾਸੇ ਉਹਨਾਂ ਵੱਲ ਗੁੱਸੇ ਨਾਲ ਨਜ਼ਰ ਕਰਕੇ ਉਸ ਬੰਦੇ ਨੂੰ ਆਖਿਆ, ਆਪਣਾ ਹੱਥ ਵਧਾ। ਉਹਨੇ ਵਧਾਇਆ ਤੇ ਉਹਦਾ ਹੱਥ ਠੀਕ ਹੋ ਗਿਆ। ਫਿਰ ਫਰੀਸੀ ਛੇਤੀ ਨਾਲ ਬਾਹਰ ਜਾ ਕੇ ਹੈਰੋਦੀਆਂ ਦੇ ਨਾਲ ਉਹਦੇ ਖਿਲਾਫ ਸਲਾਹ ਕਰਨ ਲੱਗੇ ਭਈ ਉਹਨੂੰ ਕਿਵੇਂ ਮਾਰੀਏ। ਤੇ ਯਿਸੂ ਆਪਣੇ ਚੇਲਿਆਂ ਦੇ ਨਾਲ ਝੀਲ ਵੱਲ ਟੁਰ ਗਿਆ ਤੇ ਗਲੀਲ ਤੋਂ ਇੱਕ ਵੱਡਾ ਜੱਥਾ ਉਹਦੇ ਮਗਰ ਆ ਗਿਆ ਤੇ ਯਹੂਦੀਆਂ ਵਿੱਚੋਂ ਇੱਕ ਵੱਡਾ ਜੱਥਾ ਇਹ ਸੁਣ ਕੇ ਭਈ ਉਹ ਕੈਸੇ ਵੱਡੇ ਕੰਮ ਕਰਦਾ ਏ ਉਹਦੇ ਕੋਲ ਆਇਆ, ਕਿਉਂ ਜੇ ਉਹਨੇ ਬਹੁਤ ਸਾਰੇ ਲੋਕਾਂ ਨੂੰ ਚੰਗਾ ਕੀਤਾ ਸੀ। ਜਿੰਨੇ ਲੋਕੀ ਸਖਤ ਬਿਮਾਰੀਆਂ ਵਿੱਚ ਘਿਰੇ ਸੀ ਉਹਦੇ ਉੱਤੇ ਡਿੱਗਦੇ ਫਿਰਦੇ ਸੀ ਭਈ ਉਹਨੂੰ ਛੂ ਲੈਣ ਤੇ ਨਾਪਾਕ ਰੂਹਾਂ ਜਦ ਉਹਨੂੰ ਵੇਖਦੀਆਂ ਸੀ ਤੇ ਉਹਦੇ ਅੱਗੇ ਡਿੱਗ ਪੈਂਦੀਆਂ ਸੀ ਤੇ ਪੁਕਾਰ ਕੇ ਆਖਦੀਆਂ ਸੀ ਭਈ ਤੂੰ ਰੱਬ ਦਾ ਪੁੱਤਰ ਏ। ਤੇ ਉਹਨੇ 12 ਨੂੰ ਚੁਣਿਆ ਭਈ ਉਹਦੇ ਨਾਲ ਰਹਿਣ ਤੇ ਉਹ ਉਹਨਾਂ ਨੂੰ ਘੱਲੇ ਭਈ ਮੁਨਾਦੀ ਕਰਨ ਤੇ ਬਦਰੂਆਂ ਨੂੰ ਕੱਢਣ ਦਾ ਇਖਤਿਆਰ ਰੱਖਣ। ਇਫਸੀਓਂ। ਇਸ ਪਾਰੋਂ ਮੈਂ ਪਿਓ ਦੇ ਅੱਗੇ ਗੋਡੇ ਟੇਕਦਾ ਵਾਂ ਭਈ ਉਹ ਆਪਣੇ ਜਲਾਲ ਦੀ ਦੌਲਤ ਦੇ ਮੁਤਾਬਕ ਤੁਹਾਨੂੰ ਇਹ ਅਨਾਇਤ ਕਰੇ ਭਈ ਤੁਸੀਂ ਉਹਦੇ ਰੂਹ ਨਾਲ ਆਪਣੀ ਬਦਨੀ ਇਨਸਾਨੀਅਤ ਵਿੱਚ ਬਹੁਤ ਹੀ ਜ਼ੋਰ ਵਾਲੇ ਬਣ ਜਾਓ। ਹੁਣ ਜਿਹੜਾ ਅਜਿਹਾ ਕਾਦਰ ਏ ਭਈ ਉਸ ਕੁਦਰਤ ਦੇ ਮੁਤਾਬਕ ਜਿਹੜੀ ਸਾਡੇ ਵਿੱਚ ਤਾਸੀਰ ਕਰਦੀ ਏ, ਸਾਡੀ ਦਰਖਾਸਤ ਤੇ ਖਿਆਲ ਨਾਲੋਂ ਬਹੁਤਾ ਕੰਮ ਕਰ ਸਕਦਾ ਏ। ਕਲੀਸਿਆ ਵਿੱਚ ਤੇ ਮਸੀਹ ਯਿਸੂ ਵਿੱਚ ਪੀੜ੍ਹੀ ਤੋਂ ਪੀੜ੍ਹੀ ਤੇ ਹਮੇਸ਼ਾ ਤੀਕਰ ਉਹਦੀ ਵਡਿਆਈ ਹੁੰਦੀ ਰਵੇ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਇਲਾਹੀ ਸਾਇੰਸ ਦਾ ਸਾਫ਼ ਨੁਕਤਾ ਇਹ ਹੈ ਭਈ ਰੱਬ ਰੂਹ ਸਭ ਦਾ ਹਾਕਮ ਏ ਤੇ ਉਹਦੇ ਇਲਾਵਾ ਕੋਈ ਤਾਕਤ ਏ ਨਾ ਕੋਈ ਸਿਆਣ ਏ, ਭਈ ਰੱਬ ਮੁਹੱਬਤ ਏ ਤੇ ਇਸ ਲਈ ਉਹ ਇਲਾਹੀ ਅਸੂਲ ਏ। ਕ੍ਰਿਸਚਨ ਸਾਇੰਸ ਉਹਨੂੰ ਤਰਕ ਕਰਦੀ ਏ ਜਿਹਨੂੰ ਫਿਤਰੀ ਸਾਇੰਸ ਆਖਿਆ ਜਾਂਦਾ ਏ। ਇਸ ਹੱਦ ਤੀਕਰ ਇਹ ਗਲਤ ਮਫਰੂਜ਼ਿਆਂ ਨਾਲ ਬਣਾਈ ਗਈ ਏ ਭਈ ਮਾਦਾ ਆਪ ਕਾਨੂੰਨ ਦੇਣ ਵਾਲਾ ਏ, ਭਈ ਕਾਨੂੰਨ ਮਾਦੀ ਸ਼ਰਤਾਂ ਉੱਤੇ ਬਣਾਇਆ ਗਿਆ ਏ ਤੇ ਇਹ ਭਈ ਇਹ ਹਤਮੀ ਨੇ ਤੇ ਇਲਾਹੀ ਸਿਆਣ ਦੀ ਤਾਕਤ ਨੂੰ ਮਨਸੂਖ ਕਰਦੇ ਨੇ। ਚੰਗਿਆਈ ਕੁਦਰਤੀ ਤੇ ਪੁਰਾਣੀ ਏ, ਇਹ ਆਪਣੇ ਆਪ ਲਈ ਮੌਜਜ਼ਾਤੀ ਨਹੀਂ ਏ। ਮਾਦੀ ਕਾਨੂੰਨ ਦੀ ਫਰਮਾਬਰਦਾਰੀ ਰੂਹਾਨੀ ਕਾਨੂੰਨ ਦੀ ਮੁਕੰਮਲ ਫਰਮਾਬਰਦਾਰੀ ਤੋਂ ਰੋਕਦੀ ਏ, ਯਾਨੀ ਉਹ ਕਾਨੂੰਨ ਜਿਹੜਾ ਮਾਦੀ ਹਾਲਤਾਂ ਉੱਤੇ ਫਤਹ ਪਾਉਂਦਾ ਏ ਤੇ ਮਾਦੇ ਨੂੰ ਸਿਆਣ ਦੇ ਪੈਰਾਂ ਦੇ ਹੇਠਾਂ ਕਰ ਦਿੰਦਾ ਏ। ਇਹ ਕਬੂਲ ਕਰਨਾ ਭਈ ਬਿਮਾਰੀ ਅਜਿਹੀ ਹਾਲਤ ਏ ਜਿਹਦੇ ਉੱਤੇ ਰੱਬ ਦਾ ਕੋਈ ਇਖਤਿਆਰ ਨਹੀਂ, ਪਹਿਲਾਂ ਤੋਂ ਇਸ ਗੱਲ ਨੂੰ ਫਰਜ਼ ਕਰਨ ਦੇ ਉਲਟ ਏ ਭਈ ਕਈ ਵਾਰੀ ਕਾਦਰ ਮੁਤਲਕ ਵਿੱਚ ਕੋਈ ਤਾਕਤ ਨਹੀਂ ਹੁੰਦੀ। ਮਸੀਹ ਜਾਂ ਸੱਚਾਈ ਦੀ ਸ਼ਰੀਅਤ ਰੂਹ ਲਈ ਸਾਰੀਆਂ ਗੱਲਾਂ ਨੂੰ ਮੁਮਕਿਨ ਬਣਾਉਂਦੀ ਏ। ਬਾਈਬਲ ਵਿੱਚ ਲਫ਼ਜ਼ ਰੂਹ ਅਲੂਹੀਅਤ ਲਈ ਇੰਨਾ ਜ਼ਿਆਦਾ ਵਰਤਿਆ ਗਿਆ ਏ ਭਈ ਰੂਹ ਤੇ ਰੱਬ ਕਈ ਵਾਰੀ ਮੁਤਰਾਦਫ ਲਫ਼ਜ਼ ਸਮਝੇ ਜਾਂਦੇ ਨੇ ਤੇ ਇਸੇ ਤਰ੍ਹਾਂ ਇਹ ਕ੍ਰਿਸਚਨ ਸਾਇੰਸ ਵਿੱਚ ਵੀ ਇੱਕੋ ਜਿਹੇ ਸਮਝੇ ਤੇ ਵਰਤੇ ਜਾਂਦੇ ਨੇ, ਕਿਉਂ ਜੇ ਇਹ ਜ਼ਾਹਿਰ ਏ ਭਈ ਰੂਹ ਦੀ ਸੂਰਤ ਮਾਦੀ ਨਹੀਂ ਹੋ ਸਕਦੀ
ਤੇ ਕੀ ਇਹ ਇਸ ਗੱਲ ਵੱਲ ਇਸ਼ਾਰਾ ਨਹੀਂ ਕਰਦਾ ਵੀ ਰੱਬ ਆਪਣੀ ਗੈਰ ਸੂਰਤ ਵਿੱਚ ਨਹੀਂ ਹੋ ਸਕਦਾ ਤੇ ਬਿਮਾਰ ਨੂੰ ਸ਼ਿਫਾ ਦੇਣ ਲਈ ਦਵਾ ਨਹੀਂ ਵਰਤ ਸਕਦਾ। ਜਦ ਕਾਦਰ ਮੁਤਲਕ ਰੱਬ ਦਾ ਪ੍ਰਚਾਰ ਕੀਤਾ ਜਾਂਦਾ ਹੈ ਤੇ ਉਹਦੀ ਕਾਮਲੀਅਤ ਦੇ ਬਾਰੇ ਦੱਸਿਆ ਜਾਂਦਾ ਹੈ ਤੇ ਮਸੀਹੀ ਵਾਜ਼ ਬਿਮਾਰ ਨੂੰ ਸ਼ਿਫਾ ਦੇਣਗੇ। ਤਾਰੀਖ ਦੱਸਦੀ ਏ ਭਈ ਇਲਾਹੀ ਹਸਤੀ ਤੇ ਕਿਰਦਾਰ ਦੇ ਬਾਰੇ ਮਸ਼ਹੂਰ ਤੇ ਝੂਠੇ ਖਿਆਲ ਇਨਸਾਨੀ ਜ਼ਿਹਨ ਵਿੱਚ ਹੀ ਬਣੇ ਸੀ, ਕਿਉਂ ਜੇ ਅਸਲ ਵਿੱਚ ਇੱਕ ਰੱਬ, ਇੱਕ ਸਿਆਣ ਦੇ ਇਲਾਵਾ ਹੋਰ ਕੋਈ ਨਹੀਂ, ਤੇ ਰੱਬ ਦੇ ਬਾਰੇ ਗਲਤ ਖਿਆਲ ਝੂਠੇ ਭਰਮ ਵਿੱਚ ਬਣੇ ਹੋਣਗੇ, ਨਾ ਕਿ ਲਾਫਾਨੀ ਸੱਚਾਈ ਵਿੱਚ, ਤੇ ਉਹ ਮੁੱਕ ਰਹੇ ਨੇ। ਉਹ ਝੂਠੇ ਦਾਅਵੇ ਨੇ ਜਿਹੜੇ ਅਖੀਰੀ ਗਾਇਬ ਹੋ ਜਾਣਗੇ। ਜੋ ਕੁਝ ਰੱਬ ਦੇ ਖਿਲਾਫ ਏ, ਜੇ ਉਹ ਸਭ ਕੁਝ ਅਸਲੀ ਏ ਤੇ ਫਿਰ ਦੋ ਤਾਕਤਾਂ ਨੇ ਤੇ ਰੱਬ ਆਲਾ ਤੇ ਲਾਮਤਨਾਹੀ ਨਹੀਂ ਏ। ਜੇ ਕੋਈ ਹੋਰ ਤਾਕਤ ਤੇ ਆਪਣੇ ਆਪ ਬਣਨ ਵਾਲੀ ਵਜ੍ਹਾ ਹੈ ਏ ਤੇ ਉਹ ਇਨਸਾਨ ਉੱਤੇ ਹੁਕਮਰਾਨੀ ਕਰਦੀ ਏ, ਤੇ ਕੀ ਰੱਬ ਕਾਦਰ ਮੁਤਲਕ ਹੋ ਸਕਦਾ ਏ? ਕੀ ਬਾਪ ਆਪਣੇ ਆਪ ਵਿੱਚ ਹਯਾਤੀ ਰੱਖਦਾ ਏ ਜਿਵੇਂ ਭਈ ਕਲਾਮ ਆਖਦਾ ਏ? ਤੇ ਜੇ ਹਾਂ ਤੇ ਕੀ ਹਯਾਤੀ ਜਾਂ ਰੱਬ ਬਦੀ ਵਿੱਚ ਰਹਿ ਸਕਦੇ ਤੇ ਇਹਨੂੰ ਬਣਾ ਸਕਦੇ ਨੇ? ਕੀ ਮਾਦਾ ਯਾਨੀ ਰੂਹ ਨੂੰ ਚਲਾ ਸਕਦਾ ਏ ਤੇ ਇੰਜ ਕਾਦਰ ਮੁਤਲਕ ਨੂੰ ਹਰਾ ਸਕਦਾ ਏ? ਕੀ ਇਲਾਹੀ ਨੂੰ ਮਾਦੀ ਹਿੱਸਾਂ ਦੇ ਰਾਹੀਂ ਜਾਣਿਆ ਜਾ ਸਕਦਾ ਹੈ? ਮਾਦਾ ਹਸਾਸ ਨਹੀਂ ਹੁੰਦਾ ਤੇ ਚੰਗਿਆਈ ਜਾਂ ਬੁਰਾਈ, ਖੁਸ਼ੀ ਜਾਂ ਪੀੜ ਤੋਂ ਵਾਕਫ ਨਹੀਂ ਹੁੰਦਾ। ਰੱਬ ਦੀ ਬਚਾਉਣ ਵਾਲੇ ਅਸੂਲ ਦੇ ਤੌਰ ਤੇ ਜਾਂ ਇਲਾਹੀ ਪਿਆਰ ਦੀ ਬਜਾਏ ਬਦਨ ਨੂੰ ਮੁਕਤੀ ਦੇਣ ਵਾਲੇ ਦੇ ਤੌਰ ਤੇ ਤਸ਼ਰੀਹ ਕਰਦਿਆਂ ਹੋਏ ਅਸੀਂ ਇਸਲਾਮਾਂ ਦੀ ਬਜਾਏ ਮਾਫੀ ਦੇ ਪਾਰੋਂ ਮੁਕਤੀ ਨੂੰ ਲੱਭਣਾ ਜਾਰੀ ਰੱਖਦੇ ਹਾਂ ਤੇ ਰੂਹ ਦੀ ਬਜਾਏ ਮਾਦੇ ਵੱਲ ਤਵੱਜੋ ਕਰਦਿਆਂ ਹੋਏ ਬਿਮਾਰੀ ਦਾ ਇਲਾਜ ਕਰਦੇ ਹਾਂ। ਜਿਵੇਂ ਭਈ ਕ੍ਰਿਸਚਨ ਸਾਇੰਸ ਦੇ ਇਲਮ ਦੇ ਪਾਰੋਂ ਇਨਸਾਨ ਉੱਚੇ ਫਹਿਮ ਤਿਕਰ ਅਪੜਦੇ ਨੇ, ਉਹ ਮਾਦੇ ਦੇ ਪਾਰੋਂ ਨਹੀਂ ਬਲਕਿ ਅਸੂਲ ਯਾਨੀ ਰੱਬ ਤੋਂ ਸਿੱਖਦੇ ਨੇ ਭਈ ਮਸੀਹ ਯਾਨੀ ਸੱਚਾਈ ਨੂੰ ਮੁਕਤੀ ਦੇਣ ਵਾਲੀ ਤੇ ਸ਼ਫਾ ਦੇਣ ਵਾਲੀ ਤਾਕਤ ਦੇ ਤੌਰ ਤੇ ਕਿਵੇਂ ਜ਼ਾਹਰ ਕੀਤਾ ਜਾਵੇ। ਉਸਤਾਦ ਨੂੰ ਤਾਲਬੇ ਇਲਮਾਂ ਨੂੰ ਸ਼ਫਾ ਦੇਣ ਦੀ ਸਾਇੰਸ ਦੀ ਵਜ਼ਾਹਤ ਲਾਜ਼ਮੀ ਦੇਣੀ ਚਾਹੀਦੀ ਏ, ਖਾਸ ਕਰਕੇ ਇਹਦੀ ਇਖਲਾਕੀਅਤ ਦੀ, ਭਈ ਸਭ ਕੁਝ ਸਿਆਣ ਹੀ ਏ ਤੇ ਸਾਇੰਸਦਾਨ ਨੂੰ ਰੱਬ ਦੀਆਂ ਸ਼ਰਤਾਂ ਨੂੰ ਜ਼ਰੂਰ ਪੂਰਾ ਕਰਨਾ ਚਾਹੀਦਾ ਏ। ਇਹਦੇ ਨਾਲ ਨਾਲ ਉਸਤਾਦ ਨੂੰ ਚਾਹੀਦਾ ਏ ਭਈ ਚੰਗੀ ਤਰ੍ਹਾਂ ਆਪਣੇ ਤਾਲਬੇ ਇਲਮਾਂ ਨੂੰ ਪਾਪ ਦੇ ਖਿਲਾਫ ਆਪਣੇ ਆਪ ਦਾ ਦਫਾ ਕਰਨ ਤੇ ਹੋਣ ਵਾਲੇ ਜ਼ਿਹਨੀ ਕਾਤਲ ਦੇ ਹਮਲਿਆਂ ਤੋਂ ਮਹਿਫੂਜ਼ ਰਹਿਣ ਦੇ ਕਾਬਲ ਬਣਾਵੇ, ਜਿਹੜਾ ਇਖਲਾਕੀ ਤੇ ਬਦਨੀ ਤੌਰ ਤੇ ਕਤਲ ਕਰਨ ਦੀ ਕੋਸ਼ਿਸ਼ ਕਰਦਾ ਏ। ਕ੍ਰਿਸਚਨ ਸਾਇੰਸ ਦੇ ਇਜ਼ਹਾਰ ਵਿੱਚ ਰੁਕਾਵਟ ਬਣਨ ਲਈ ਸ਼ੱਕ ਜਾਂ ਖਦਸ਼ਾ ਦਾਖਲ ਕਰਨ ਵਾਲੀ ਕਿਸੇ ਦੂਜੀ ਤਾਕਤ ਦੇ ਵਜੂਦ ਦੇ ਬਾਰੇ ਕੋਈ ਮਫਰੂਜ਼ੇ ਨਹੀਂ ਹੋਣੇ ਚਾਹੀਦੇ। ਆਪਣੇ ਸ਼ਾਗਿਰਦ ਵਿੱਚ ਚੰਗਿਆਈ ਦੀਆਂ ਲੁਕੀਆਂ ਹੋਈਆਂ ਤਵਾਨਾਈਆਂ ਤੇ ਸਲਾਹੀਅਤਾਂ ਨੂੰ ਕੱਢੋ। ਇਲਾਹੀ ਸਾਇੰਸ ਨਾਲ ਭਰੀਆਂ ਹੋਈਆਂ ਇਨਸਾਨ ਦੀਆਂ ਵੱਡੀਆਂ ਜ਼ਿੰਮੇਦਾਰੀਆਂ ਦੀ ਤਾਲੀਮ ਦਿਓ। ਪਾਪ ਦੇ ਰਾਹੀਂ ਜਾਂ ਸ਼ਫਾ ਲਈ ਮਾਦੀ ਜ਼ਰੀਆਂ ਵੱਲ ਰਜੂਅ ਕਰਨ ਦੇ ਪਾਰੋਂ ਸੱਚਾਈ ਦੇ ਰੂਹਾਨੀ ਫਹਿਮ ਤੇ ਇਜ਼ਹਾਰ ਵਿੱਚ ਘਾਟੇ ਦੇ ਖਤਰਨਾਕ ਇਮਕਾਨ ਦੀ ਤਾਲੀਮ ਦਿਓ। ਮਸੀਹ ਦੇ ਨਾਲ ਰੱਬ ਵਿੱਚ ਲੁਕੀ ਹੋਈ ਹਯਾਤੀ ਦੀ ਤਾਕਤ ਤੇ ਕਮਜ਼ੋਰੀ ਦੀ ਤਾਲੀਮ ਦਿਓ ਤੇ ਕਿਸੇ ਹੋਰ ਸ਼ਫਾਈਆ ਤਰੀਕਾਕਾਰ ਦੀ ਕੋਈ ਖਾਹਿਸ਼ ਨਹੀਂ ਰਵੇਗੀ। ਜਦ ਤੁਸੀਂ ਇਲਾਹੀ ਦੇ ਨਾਲ ਇਨਸਾਨ ਦਾ ਵਜ਼ਨ ਕਰਦੇ ਹੋ ਜਾਂ ਕਿਸੇ ਵੀ ਫਿਕਰੀ ਤਰੀਕੇ ਵਿੱਚ ਰੱਬ ਦੀ ਹਮਾਗੀਰੀਅਤ ਤੇ ਕੁਦਰਤੇ ਕਾਮਲਾ ਨੂੰ ਮਹਿਦੂਦ ਕਰਦੇ ਹੋ ਤੇ ਤੁਸੀਂ ਸ਼ਫਾ ਦੇ ਇਲਾਹੀ ਕਾਨੂੰਨ ਨੂੰ ਮਸ਼ਕੂਕ ਤੇ ਖੋਖਲਾ ਬਣਾਉਂਦੇ ਹੋ। ਬਰਿਆਈ ਹਰ ਤਰ੍ਹਾਂ ਦੀ ਗਲਤੀ ਦਾ ਮੁਕਾਬਲਾ ਕਰੋ ਤੇ ਉਹ ਤੁਹਾਡੇ ਤੋਂ ਨਸ ਜਾਵੇਗੀ। ਗਲਤੀ ਹਯਾਤੀ ਦੀ ਮੁਖਾਲਫ ਹੈ। ਅਸੀਂ ਗਲਤੀ ਉੱਤੇ ਸੱਚਾਈ, ਮੌਤ ਉੱਤੇ ਹਯਾਤੀ ਤੇ ਬੁਰਾਈ ਉੱਤੇ ਚੰਗਿਆਈ ਦੀ ਬਾਲਾਦਸਤੀ ਦੀ ਹਰ ਸਿਮਤ ਲਈ ਆਪਣੇ ਆਪ ਨੂੰ ਤਿਆਰ ਕਰਨ ਲਈ ਉੱਚਾ ਕਰ ਸਕਦੇ ਹਾਂ ਤੇ ਅਖੀਰੀ ਕਰਾਂਗੇ ਤੇ ਇਹ ਤਰੱਕੀ ਤਦ ਤੀਕਰ ਜਾਰੀ ਰਹੇਗੀ ਜਦ ਤੀਕਰ ਪਈ ਅਸੀਂ ਰੱਬ ਦੇ ਖਿਆਲ ਦੀ ਕਾਮਲੀਅਤ ਤੀਕਰ ਨਹੀਂ ਅਪੜ ਜਾਂਦੇ। ਇਨਸਾਨ ਦੀ ਬਹੁਤ ਹਮਦਰਦੀ, ਖੁਦਗਰਜ਼ੀ, ਹਸਦ, ਨਫ਼ਰਤ ਤੇ ਬਦਲੇ ਵਰਗੇ ਬੇਰਹਿਮ ਮਾਲਕਾਂ ਦੇ ਹੱਥੋਂ ਗੁਲਾਮੀ ਨੂੰ ਬਸ ਇੱਕ ਮਜ਼ਬੂਤ ਕੋਸ਼ਿਸ਼ ਨਾਲ ਹੀ ਫਤਹ ਕੀਤਾ ਜਾਂਦਾ ਏ। ਦੇਰ ਦਾ ਹਰ ਵੇਲਾ ਇਸ ਕੋਸ਼ਿਸ਼ ਨੂੰ ਹੋਰ ਤੇਜ਼ ਕਰ ਦਿੰਦਾ ਏ। ਜੇ ਇਨਸਾਨ ਇਹਨਾਂ ਅਹਿਸਾਸਾਂ ਉੱਤੇ ਫਤਹ ਨਹੀਂ ਪਾਉਂਦਾ ਤੇ ਉਹ ਖੁਸ਼ੀ, ਸਿਹਤ ਤੇ ਮਰਦਾਨਗੀ ਨੂੰ ਕੁਚਲ ਦਿੰਦੇ ਨੇ। ਇੱਥੇ ਇਨਸਾਨੀ ਸਿਆਣ ਦੀ ਕਮਜ਼ੋਰੀ ਨੂੰ ਤਾਕਤ ਦਿੰਦਿਆਂ ਹੋਏ, ਯਾਨੀ ਉਹ ਤਾਕਤ ਜਿਹੜੀ ਲਾਫਾਨੀ ਤੇ ਕਾਦਰ ਮੁਤਲਕ ਸਿਆਣ ਤੋਂ ਮਿਲਦੀ ਏ ਤੇ ਇਨਸਾਨੀਅਤ ਨੂੰ ਪਾਕ ਤਰੀਨ ਤਾਂਘਾਂ ਵਿੱਚ ਇੱਥੇ ਤੀਕਰ ਪਈ ਰੂਹਾਨੀ ਤਾਕਤ ਤੇ ਇਨਸਾਨ ਲਈ ਖੈਰ ਸਗਾਲੀ ਵਿੱਚ ਵੀ ਆਪਣੇ ਆਪ ਤੋਂ ਉੱਚਾ ਦਰਜਾ ਦਿੰਦਿਆਂ ਹੋਏ ਕ੍ਰਿਸਚਨ ਸਾਇੰਸ ਖੁਦ ਮੁਖਤਾਰ ਅਕਸੀਰ ਆਜ਼ਮ ਏ। ਗਲਤ ਖਾਹਿਸ਼ ਦੇ ਗੁਲਾਮ ਨੂੰ ਕ੍ਰਿਸਚਨ ਸਾਇੰਸ ਦੇ ਸਬਕ ਸਿੱਖਣ ਦਾ ਮੌਕਾ ਦਿਓ।
ਤੇ ਉਹ ਉਸ ਖਾਹਿਸ਼ ਨੂੰ ਚੰਗਾ ਪਾ ਲਵੇਗਾ ਤੇ ਸਿਹਤ, ਖੁਸ਼ੀ ਤੇ ਵਜੂਦੀਅਤ ਦੇ ਚੰਗੇ ਦਰਜੇ ਤੀਕਰ ਅੱਪੜ ਜਾਵੇਗਾ। ਮਸੀਹਤ ਦੀ ਤਾਰੀਖ ਉਸ ਅਸਮਾਨੀ ਪਿਓ ਕਾਦਰ ਮੁਤਲਕ ਸਿਆਣ ਦੇ ਦਿੱਤੇ ਹੋਏ ਅਸਰਾਂ ਤੇ ਹਿਫਾਜ਼ਤ ਕਰਨ ਵਾਲੀ ਤਾਕਤ ਦੇ ਸ਼ਾਨਦਾਰ ਸਬੂਤਾਂ ਨੂੰ ਸਾਹਮਣੇ ਲਿਆਉਂਦੀ ਏ, ਜਿਹੜਾ ਇਨਸਾਨ ਨੂੰ ਈਮਾਨ ਤੇ ਸਮਝ ਦਿੰਦਾ ਏ, ਜਿਹਦੇ ਨਾਲ ਉਹ ਆਪਣੇ ਆਪ ਨੂੰ ਬਚਾ ਸਕਦਾ ਏ, ਨਾ ਸਿਰਫ ਅਜ਼ਮਾਇਸ਼ ਤੋਂ ਬਲਕਿ ਜਿਸਮਾਨੀ ਦੁੱਖਾਂ ਤੋਂ ਵੀ। ਮੇਰੀ ਖਸਤਾ ਹਾਲ ਉਮੀਦ ਉਸ ਖੁਸ਼ੀ ਦੇ ਦਿਨ ਦਾ ਅਹਿਸਾਸ ਦਿਵਾਉਣ ਦੀ ਕੋਸ਼ਿਸ਼ ਕਰਦੀ ਏ, ਜਦੋਂ ਇਨਸਾਨ ਮਸੀਹ ਦੀ ਸਾਇੰਸ ਨੂੰ ਸਮਝੇਗਾ ਤੇ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖੇਗਾ, ਜਦੋਂ ਉਹ ਇਹ ਜਾਣੇਗਾ ਭਈ ਰੱਬ ਕਾਦਰ ਮੁਤਲਕ ਏ ਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਏ ਤੇ ਕਰ ਰਿਹਾ ਏ, ਉਹਦੇ ਵਿੱਚ ਇਲਾਹੀ ਮੁਹੱਬਤ ਦੀ ਸ਼ਫਾਈਆ ਤਾਕਤ ਨੂੰ ਜਾਣੇਗਾ। ਵਾਅਦੇ ਪੂਰੇ ਕੀਤੇ ਜਾਣਗੇ। ਇਲਾਹੀ ਸ਼ਫਾਅਤ ਦੇ ਦੁਬਾਰਾ ਜ਼ਾਹਰ ਹੋਣ ਦਾ ਵੇਲਾ ਹਰ ਵੇਲਾ ਹੁੰਦਾ ਏ, ਤੇ ਜੋ ਕੋਈ ਵੀ ਆਪਣਾ ਧਰਤੀ ਵਾਲਾ ਸਭ ਕੁਝ ਇਲਾਹੀ ਸਾਇੰਸ ਦੀ ਉਲਤਾਰ ਉੱਤੇ ਰੱਖਦਾ ਏ, ਉਹ ਹੁਣ ਮਸੀਹ ਦੇ ਪਿਆਲੇ ਵਿੱਚੋਂ ਪੀਂਦਾ ਏ ਤੇ ਉਹ ਰੂਹ ਤੇ ਮਸੀਹੀ ਸ਼ਫਾਅਤ ਦੀ ਤਾਕਤ ਨਾਲ ਮਲਬੂਸ ਹੁੰਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।